ਇੱਕ ਬਟਾਲੀਅਨ ਦਾ ਰਾਜਾ ਹੁੰਦਾ ਵਾ ਕਰਨਲ ਸਾਹਿਬ। ਉਹ ਰਾਜੇ ਦੇ ਉੱਤੇ ਜਦੋਂ ਕੋਈ ਹੱਥ ਪਾਲੂਗਾ ਤੇ ਫਿਰ ਬਾਕੀ ਸੈਨਾ ਉਹਦੀ ਪਰਜਾ ਕੀ ਕਰੂਗੀ ਦੱਸੋ। ਕੀ ਤੁਹਾਨੂੰ ਲੱਗਦਾ ਉਹੋ ਜੀ ਐਸਐਸਪੀ ਨੇ ਭੂਮਿਕਾ ਨਿਭਾਈ ਹੈ ਨਾਨਕ ਸਿੰਘ? ਬਿਲਕੁਲ ਨਹੀਂ ਨਿਭਾਈ। ਉਹਨੂੰ ਕਹਿ ਦੋ ਕਿ ਜੇ ਮਾਫੀ ਮੰਗਦਾ ਉਹ 12 ਕਰਮਚਾਰੀਆਂ ਨੂੰ ਸਾਡੇ ਸਾਹਮਣੇ ਲਿਆ ਦਿਓ, ਸਾਡੇ 10-12 ਬੰਦੇ ਉਹਨੂੰ ਕੁੱਟ ਦੇਣਗੇ, ਬਾਅਦ ਚ ਅਸੀਂ ਮਾਫੀ ਮੰਗ ਲਾਂਗੇ। ਹੰਕਾਰ ਬੋਲਦਾ ਉਹਨਾਂ ਦੇ ਵਿੱਚ, ਇੰਸਪੈਕਟਰਾਂ ਦੇ ਵਿੱਚ। ਪਿਓ ਪੁੱਤਰ ਦਾਰੂ ਪੀ ਕੇ ਕਿੱਥੋਂ ਬੋਟ ਦੇ ਉੱਤੇ ਰੱਖ ਕੇ ਦਾਰੂ ਪੀਣਗੇ? ਉਹ ਸ਼ਰਮ ਨਹੀਂ ਆਉਂਦੀ? ਸਾਡੇ 800 ਦੇ ਕਰੀਬ 850 ਦੇ ਕਰੀਬ ਜਿਹੜੀ ਕਿ ਕਰਨਲ ਦੇ ਅੰਡਰ ਹੁੰਦੀ ਆ। ਇੱਕ ਸਮਝ ਲਓ ਕਿ ਸੂਬੇਦਾਰ ਜਿਹੜਾ ਹੈ ਨਾ, ਸਾਡਾ ਰੈਂਕ ਸੂਬੇਦਾਰ ਰੈਂਕ ਇਹਨਾਂ ਦੇ ਡੀਐਸਪੀ ਦੇ ਬਰਾਬਰ ਹੈ। ਜਿਹੋ ਜਿਹਾ ਨਾਨਕ ਸਿੰਘ ਐਸਐਸਪੀ ਹੈ ਉਹ ਹੈ, ਜਿਹੋ ਜਿਹਾ ਹੀ ਉਹ ਕਰਨਲ ਹੈ, ਸੇਮ ਹੀ ਇੱਕ ਤੋਂ ਉੱਪਰ ਹੈ। ਕਰਨਲ ਉਸ ਤੋਂ ਵੀ ਉੱਪਰ ਹੈ, ਕਰਨਲ ਉਸ ਤੋਂ ਵੀ ਉੱਪਰ ਰੈਂਕ ਦੇ ਵਿੱਚ ਆਉਂਦਾ ਹੈ। ਸਾਡਾ ਇੱਕ ਰੈਂਕ ਜਿਹੜਾ ਇਹਨਾਂ ਤੋਂ ਅੱਪ ਚੱਲਦਾ ਹੈ। ਜਿਹੜਾ ਨਾਨਕ ਸਿੰਘ ਨਾਂ ਜ਼ਰੂਰ ਨਾਨਕ ਸਿੰਘ ਦਾ, ਉਹਦਾ ਬਾਬਰ ਵਾਲਾ ਕੰਮ ਹੋ ਰਿਹਾ, ਕਿਉਂਕਿ ਉਹਨੇ ਅਜੇ ਤੱਕ ਕੁਝ ਨਹੀਂ ਕੀਤਾ। ਤੇ ਉਸ ਟਾਈਮ ਤੇ ਇਹਨਾਂ ਨੂੰ ਸਾਨੂੰ ਇਹ ਕਹਿੰਦੇ ਵੀ ਤੁਸੀਂ ਹੁਣ ਅੱਗੇ ਸ਼ਹੀਦ ਹੋਣ ਵਾਸਤੇ ਖੜੇ ਹੋ ਜਾਓ, ਤੇ ਅੱਜ ਸਾਡੀ ਆਹ ਇੱਜ਼ਤ ਕਰ ਰਹੇ ਆ। ਕਾਲ ਕਰ ਕਰਕੇ ਮਾਫੀਆਂ ਮੰਗ ਰਹੇ ਨੇ ਵੀ ਅੱਗੇ ਨਾ ਕਾਰਵਾਈ ਨਾ ਨਾ ਕਿਉਂ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਬੀਤੇ ਦਿਨੀ ਪਟਿਆਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕਰਨਲ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮਾਮਲਾ ਮੀਡੀਆ 'ਚ ਆਉਂਦਾ ਹੈ ਤਾਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਪੱਖ ਨੇ। ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਦੀ ਸੇਵਾ ਦੇ ਲਈ ਲਗਾਤਾਰ ਨੌਜਵਾਨਾਂ ਦਾ, ਪੰਜਾਬ ਦੇ ਨੌਜਵਾਨਾਂ ਦਾ ਖਾਸ ਕਰਕੇ ਯੋਗਦਾਨ ਘਟ ਰਿਹਾ ਹੈ, ਆਰਮੀ ਦੇ ਵਿੱਚ ਗਿਣਤੀ ਘਟ ਰਹੀ ਹੈ। ਪਰ ਦੂਸਰੇ ਪਾਸੇ ਪੰਜਾਬ ਪੁਲਿਸ ਦੀ ਨਫਰੀ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਪ੍ਰਤੀ 1000 ਵਿਅਕਤੀ ਸਭ ਤੋਂ ਵੱਧ ਪੁਲਿਸ ਫੋਰਸ ਹੈ। ਤੇ ਦੂਜੇ ਪਾਸਿਓਂ ਹੀ ਜੇ ਸਨਮਾਨ ਦੀ ਨਜ਼ਰ ਨਾਲ ਗੱਲ ਕਰੀਏ ਤਾਂ ਜੇਕਰ ਬਚਪਨ ਦੀ ਗੱਲ ਕਰੀਏ, ਉਦੋਂ ਵੀ ਜਦੋਂ ਆਰਮੀ ਦੀ ਗੱਡੀ ਜਾਂ ਟਰੱਕ ਲੰਘਦਾ ਸੀ ਤਾਂ ਬੜੇ ਸਨਮਾਨ ਦੇ ਨਾਲ ਬੱਚੇ ਤੱਕ ਸਲੂਟ ਮਾਰਿਆ ਕਰਦੇ ਸੀ। ਪਰ ਪੁਲਿਸ ਵਾਰੀ ਬਿਲਕੁਲ ਇਸ ਦੇ ਉਲਟ ਹੋ ਜਾਂਦਾ ਹੈ। ਬਹੁਤ ਤਰ੍ਹਾਂ ਦੀਆਂ ਗੱਲਾਂ ਪੁਲਿਸ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੇ ਮੁਲਾਜ਼ਮ ਚੰਗੇ ਮਾੜੇ ਹੋ ਸਕਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਪਰ ਅਸੀਂ ਜਲੰਧਰ ਦੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਜਲੰਧਰ ਦੇ ਵਿੱਚ, ਉਹਨਾਂ ਦੇ ਕੋਲ ਪਹੁੰਚੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ, ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨੂੰ ਕਿਵੇਂ ਵੇਖਦੇ ਨੇ। ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਪਟਨ ਭੁਪਿੰਦਰ ਸਿੰਘ, ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਜ਼ਿਲ੍ਹਾ ਜਲੰਧਰ ਵਾਈਸ ਪ੍ਰੈਜ਼ੀਡੈਂਟ ਜੀ। ਜੋ ਇਹ ਘਟਨਾਕ੍ਰਮ ਹੋਇਆ ਆ ਪਟਿਆਲੇ ਦੇ ਵਿੱਚ, ਦੋਵੇਂ ਪਾਸੇ ਬੈਲਟ ਫੋਰਸ ਨੇ। ਪੰਜਾਬ ਪੁਲਿਸ ਵੀ ਸਾਡੇ ਆਪਣੇ ਨੇ, ਸਾਡੇ ਭੈਣ ਭਾਈ ਨੇ, ਸਾਡੇ ਵੱਡੇ ਛੋਟੇ ਸਾਰੇ ਉਹਦੇ 'ਚ ਵੀ ਸ਼ਾਮਲ ਨੇ, ਤੇ ਸੈਨਾ 'ਚ ਵੀ ਸਾਡੇ ਜੱਟਾਂ ਦੇ ਪੋਤੀ ਹੈ। ਤੇ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਜਦੋਂ ਕਿਸੇ ਨਾਲ ਗਲਤ ਵਤੀਰਾ ਵਰਤਦਾ ਆ, ਅਣਮਨੁੱਖੀ ਤਰੀਕੇ ਦੇ ਨਾਲ ਜਿਹੜਾ ਸਾਡੇ ਕਰਨਲ ਸਾਹਿਬ ਦੇ ਉੱਤੇ ਉਹਨਾਂ ਨੇ ਤਸ਼ੱਦਦ ਕੀਤਾ ਆ, ਉਹਦਾ ਆ ਸਾਡੇ ਸਾਰੇ ਸੈਨਿਕ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਉਹਦੇ ਰੋਸ ਵਜੋਂ ਇਕੱਠੇ ਹੋਏ ਆ ਔਰ ਵਾਰ-ਵਾਰ ਫੋਨ ਕਰਕੇ ਸਾਰੇ ਅਗਾਹ ਕਰ ਰਹੇ ਆ ਕਿ ਉਹਦੇ ਤੇ ਜਲਦੀ ਤੋਂ ਜਲਦੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਆ ਉੱਤੇ ਪ੍ਰੋਪਰ ਐਕਸ਼ਨ ਲਵੇ, ਨਹੀਂ ਤਾਂ ਫਿਰ ਇਹ ਰੋਹ ਵੱਧਦਾ ਜਾਣਾ ਆ। ਇਹਨਾਂ ਦਾ ਰੋਹ ਫਿਰ ਸਾਡੇ ਕੋਲੋਂ ਝੱਲਿਆ ਨਹੀਂ ਜਾਣਾ ਤੇ ਪਤਾ ਨਹੀਂ ਕਦੋਂ ਇਕੱਠੇ ਹੋ ਕੇ ਸਾਰੇ ਵਹੀਰਾਂ ਘੱਟ ਕੇ ਜਦੋਂ ਪਟਿਆਲੇ ਨੂੰ ਘੇਰ ਲਿਆ ਤੇ ਫਿਰ ਉਹ ਜਿਹੜਾ ਰੋਸ ਆ ਗੌਰਮੈਂਟ ਕੋਲੋਂ ਸਾਂਭਿਆ ਨਹੀਂ ਜਾਣਾ। ਜਿਵੇਂ ਕਿ ਆਪਣੀਆਂ ਕਿਸਾਨ ਆਰਗੇਨਾਈਜੇਸ਼ਨਾਂ ਦੀਆਂ ਬੜੇ ਜਥੇਬੰਦੀਆਂ ਨੇ, ਇਸੇ ਤਰ੍ਹਾਂ ਸਾਡੀਆਂ ਸੈਨਿਕ ਜਥੇਬੰਦੀਆਂ ਦੇ ਵੀ ਕਾਫੀ ਗਰੁੱਪ ਨੇ, ਪਰ ਸਾਰੇ ਹੀ ਇਸ ਮੁੱਦੇ ਦੇ ਉੱਤੇ ਇੱਕ ਮਤ ਨੇ। ਪੁਲਿਸ ਮਹਿਕਮੇ ਦੇ ਵਿੱਚ ਵੀ ਹਰੇਕ ਜਗ੍ਹਾ ਤੇ ਵੀ ਸਾਰੇ ਇਨਸਾਨ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਜਿਹੜੇ ਚੰਗੇ ਨੇ, ਜਿਹੜੇ ਚੰਗੇ ਕੰਮ ਕਰ ਰਹੀ ਆ ਗੌਰਮੈਂਟ ਯੁੱਧ ਨਸ਼ਿਆਂ ਵਿਰੁੱਧ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, ਗੌਰਮੈਂਟ ਦਾ ਸਾਥ ਵੀ ਦਿੰਦੇ ਹਾਂ, ਪੁਲਿਸ ਦਾ ਸਾਥ ਦੇ ਰਹੇ ਹਾਂ। ਪਰ ਜਿੱਥੇ ਇਸ ਤਰੀਕੇ ਨਾਲ ਇੱਕ ਦੇਖੋ ਸੈਕਸ਼ਨ ਕਮਾਂਡਰ ਹੁੰਦਾ ਵਾ, ਰਾਜਾ ਪਹਿਲਾ ਮੋਰਚਾ ਸੈਕਸ਼ਨ ਕਮਾਂਡਰ ਜਿੱਤਦਾ ਹੈ ਲੜਾਈ ਦੇ ਵਿੱਚ, ਤੇ ਉਹਨਾਂ ਨੂੰ ਲੀਡ ਕਰਨ ਵਾਸਤੇ ਇੱਕ ਬਟਾਲੀਅਨ ਦਾ ਰਾਜਾ ਹੁੰਦਾ ਵਾ ਕਰਨਲ ਸਾਹਿਬ। ਉਹ ਰਾਜੇ ਦੇ ਉੱਤੇ ਜਦੋਂ ਕੋਈ ਹੱਥ ਪਾਲੂਗਾ ਤੇ ਫਿਰ ਬਾਕੀ ਸੈਨਾ ਉਹਦੀ ਪਰਜਾ ਕੀ ਕਰੂਗੀ ਦੱਸੋ। ਇਸ ਕਰਕੇ ਇਹ ਬਹੁਤ ਘਟੀਆ ਕੰਮ ਹੋਇਆ ਵਾ, ਬਹੁਤ ਮਾੜਾ ਕੰਮ ਹੋਇਆ। ਉਹਨਾਂ ਨੇ ਨਸ਼ੇ ਵਿੱਚ ਗੜੁੱਚ ਹੋ ਕੇ, ਉਹ ਨੌਜਵਾਨ ਸੀਗੇ, ਚੜ੍ਹਦੀ ਉਮਰੇ ਸੀਗੇ, ਉਹਨਾਂ ਨੇ ਆਪਣੇ ਸਾਰੇ ਹੋਸ਼ੋ ਹਵਾਸ ਗਵਾ ਲਏ ਤੇ ਇਹ ਕਰਨਲ ਸਾਹਿਬ ਦੇ ਉੱਤੇ, ਉਹਦੇ ਬੇਟੇ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਆ ਜਿਹੜਾ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ ਸੀ। 1959 ਦੀ ਇੱਕ ਘਟਨਾਕ੍ਰਮ ਦੱਸਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿਹੜਾ ਫੌਜੀ ਪਰਿਵਾਰਾਂ ਦੇ ਨਾਲ ਹੋਇਆ ਸੀ, ਤੇ ਉਹਦੇ ਵਿਰੋਧ ਦੇ ਵਿੱਚ ਸਾਰੇ ਦੇ ਸਾਰੇ
ਜਿਹੜੇ ਛਾਉਣੀ ਨੇ ਆ ਕੇ ਉਹਨਾਂ ਨੇ ਉਸ ਸਿਨੇਮਾ ਘਰ ਨੂੰ ਘੇਰ ਕੇ ਉਹਨਾਂ ਤੋਂ ਮਾਫੀਆ ਮੰਗਵਾ ਕੇ, ਭਾਵੇਂ ਕਿ ਗੱਲ ਉਦੋਂ ਕੈਰੋਂ ਸਾਹਿਬ ਆਪਣੇ ਮੁੱਖ ਮੰਤਰੀ ਸੀ ਤੇ ਪ੍ਰਧਾਨ ਮੰਤਰੀ ਤੱਕ ਮੁੱਦਾ ਗਿਆ ਸੀ ਉਹ, ਤੇ ਉਦੋਂ ਵੀ ਆਖਰਕਾਰ ਸੈਨਾ ਦੀ ਗੱਲ ਹਰੇਕ ਬੰਦੇ ਨੂੰ ਮੰਨਣੀ ਪਈ ਸੀ। ਤੇ ਹੁਣ ਵੀ ਗੱਲ ਉਹੋ ਹੀ ਆ, ਮੁੱਦਾ ਫਿਰ ਉਹੋ ਹੀ ਆ, ਉਸੇ ਤਰ੍ਹਾਂ ਦਾ ਹੀ ਆ। ਜਦੋਂ ਸਾਡੀ ਗੌਰਵ ਦੇ ਉੱਤੇ, ਸਾਡੀ ਸ਼ਾਨ ਦੇ ਉੱਤੇ, ਸਾਡੀ ਅਣਖ ਦੇ ਉੱਤੇ ਕੋਈ ਵਾਰ ਕਰਦਾ ਆ ਤੇ ਫਿਰ ਭਈ ਸਾਨੂੰ ਆਪਣੇ ਹਥਿਆਰ ਚੱਕਣੇ ਪੈਂਦੇ, ਸਾਨੂੰ ਏਕਤਾ ਦਿਖਾਉਣੀ ਪੈਂਦੀ ਹੈ। ਤੇ ਸਾਡੇ ਸਾਰੇ ਸੈਨਿਕ ਵੀਰ ਚਾਹੁੰਦੇ ਆ ਕਿ ਜਿਹੜਾ ਪੁਲਿਸ ਨੇ ਸਸਪੈਂਡ ਨਹੀਂ ਕੀਤਾ ਉਹਨਾਂ ਨੂੰ ਡਿਸਮਿਸ ਫਰੋਮ ਸਰਵਿਸ ਕਰਨਾ ਚਾਹੀਦਾ ਹੈ। ਨਾਲ ਦੀ ਨਾਲ ਜਿਹੜਾ ਉਹਨਾਂ ਨੇ ਪਰਚਾ ਦਰਜ ਕੀਤਾ ਅਣਪਛਾਤੇ ਲੋਕਾਂ ਦੇ ਕੀਤਾ ਹੈ, ਉਹ ਪ੍ਰੋਪਰ ਬਾਈ ਨੇਮ, ਜਦ ਕਿ ਪੂਰੇ ਵੀਡੀਓਜ਼ ਫੋਟੋਜ਼ ਨੇ ਉਹਨਾਂ ਦੇ ਕੋਲੇ, ਉਹਨਾਂ ਦੀ ਮੈਸੇਜ ਦੇ ਕੋਲੇ, ਉਹਨਾਂ ਦੇ ਸਾਰਿਆਂ ਦੇ ਬਾਈ ਨੇਮ ਨਾਮ ਨੇ, ਉਹਨਾਂ ਸਾਰਿਆਂ ਦੇ ਉੱਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਆ। 307 ਦਾ ਕੇਸ ਉਹਨਾਂ ਤੇ ਬਣਦਾ ਆ, ਅਟੈਂਪਟ ਟੂ ਮਰਡਰ ਦਾ, ਤੇ ਉਹਦੇ ਹਿਸਾਬ ਨਾਲ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ। ਇੱਥੇ ਮੈਂ ਹੋਰ ਜਾਣਕਾਰੀ ਤੁਹਾਡੇ ਕੋਲ ਲੈਣਾ ਚਾਹੁੰਦਾ ਸੀ। ਕੋਈ ਵੀ ਤੁਹਾਡੇ ਚੋਂ ਇਹ ਗੱਲ ਦੱਸ ਦੇਵੇ, ਇਸ ਤੇ ਚਾਨਣਾ ਪਾ ਦੇਵੇ ਕਿ ਜੇਕਰ ਕੋਈ ਵੀ ਸਰਵਿੰਗ ਜਿਹੜਾ ਸਰਵ ਕਰ ਰਿਹਾ ਇਸ ਸਮੇਂ ਆਰਮੀ ਦੇ ਵਿੱਚ, ਜਦੋਂ ਉਹ ਛੁੱਟੀ ਤੇ ਆਇਆ ਹੋਇਆ ਉਸ ਦੇ ਨਾਲ ਇਹੋ ਜਿਹਾ ਵਤੀਰਾ ਹੋ ਜਾਂਦਾ ਹੈ ਜਾਂ ਉਹਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ। ਥੋੜੇ ਦਿਨ ਪਹਿਲਾਂ ਆਪਾਂ ਇੱਕ ਦੇਖਿਆ ਸੀ ਕਿ ਗੋਲੀ ਦਾ ਹਮਲਾ ਇੱਕ ਨੌਜਵਾਨ ਤੇ ਹੁੰਦਾ ਹੈ, ਉਹਦੇ ਵੀ ਗੋਲੀ ਲੱਗਦੀ ਹੈ, ਤੇ ਹੁਣ ਕਰਨਲ ਸਾਹਿਬ ਦੇ ਨਾਲ ਜਿਹੜਾ ਇਹ ਕੁਝ ਹੋਇਆ, ਇਹਦੇ ਤੇ ਫੌਜ ਦੇ ਵੱਲੋਂ ਕਿਹੋ ਜਿਹਾ ਐਕਸ਼ਨ ਲਿਆ ਜਾਂਦਾ ਹੈ ਜਾਂ ਫੌਜ ਇਹਨੂੰ ਕਿਵੇਂ ਦੇਖਦੀ ਹੁੰਦੀ ਹੈ? ਫੌਜ ਇਹਦੇ ਤੇ ਆਪਣੇ ਪੱਧਰ ਤੇ ਵੀ ਕੋਈ ਕਾਰਵਾਈ ਕਰਦੀ ਹੁੰਦੀ ਹੈ? ਉਹ ਸਿੱਧੇ ਤੌਰ ਤੇ ਸ਼ਾਮਲ ਹੁੰਦੀ ਹੈ ਉਹਦੇ ਵਿੱਚ, ਜਿਹੜੀ ਬਟਾਲੀਅਨ ਜਾਂ ਫਿਰ ਜੋ ਵੀ ਹੁੰਦਾ ਹੈ, ਉਹਦੇ ਬਾਰੇ ਜ਼ਰਾ ਚਾਨਣਾ ਪਾਓ। ਦੇਖੋ, ਫੌਜ ਨੂੰ ਡਿਸਪਲਿਨ ਦਾ ਸੂਤਰਧਾਰ ਮੰਨਿਆ ਜਾਂਦਾ ਹੈ ਜੀ, ਤੇ ਫੌਜ ਜਿਹੜੀ ਹੈ ਹਮੇਸ਼ਾ ਡਿਸਪਲਿਨ 'ਚ ਹੀ ਰਹਿਣਾ ਪਸੰਦ ਕਰਦੀ ਆ, ਰਹਿਣਾ ਚਾਹੁੰਦੀ ਹੈ। ਉਹ 1959 ਦੀ ਘਟਨਾ ਦੱਸੀ ਸੀ ਜਦੋਂ ਕਿ ਸੈਨਾ ਨੇ ਆ ਕੇ ਉਹਦਾ ਬਦਲਾ ਲੈਣ ਵਾਸਤੇ ਇਸ ਤਰੀਕੇ ਨਾਲ ਕਾਰਵਾਈ ਕੀਤੀ ਸੀ। ਜਾਂ ਕਾਨਪੁਰ ਦੇ ਵਿੱਚ ਜਾ ਕੇ ਤੁਸੀਂ ਦੇਖੋ, ਉੱਥੇ ਪਿਛਲੇ ਕੁਝ ਸਮੇਂ 'ਚ ਹੀ ਇਸ ਦੀਆਂ ਕਾਰਵਾਈਆਂ ਹੋਈਆਂ ਸੀ। ਪਰ ਫੌਜ ਜਿਹੜੀ ਆ ਡਿਸਪਲਿਨ ਦੇ ਵਿੱਚ ਰਹਿ ਕੇ ਹੀ ਚਾਹੁੰਦੀ ਹੈ ਕਿ ਉਹਦਾ ਸਮਾਧਾਨ ਨਿਕਲੇ। ਜਿਹੜੇ ਸਿਵਲ ਐਡਮਿਨਿਸਟ੍ਰੇਟਰ ਉਹਨਾਂ ਦਾ ਫਰਜ਼ ਬਣਦਾ ਆ, ਜਿਹੜੇ ਉੱਚ ਅਧਿਕਾਰੀ ਨੇ, ਪੰਜਾਬ ਦੀ ਗਵਰਨਮੈਂਟ ਆ, ਉਹਨਾਂ ਦਾ ਵੀ ਫਰਜ਼ ਬਣਦਾ ਆ ਕਿ ਅਗਰ ਸੈਨਾ ਡਿਸਪਲਿਨ 'ਚ ਰਹਿ ਕੇ ਚਾਹੁੰਦੀ ਆ ਕਿ ਮਸਲੇ ਦਾ ਸਮਾਧਾਨ ਹੋਵੇ ਤਾਂ ਉਸੇ ਤਰੀਕੇ ਨਾਲ ਕਰਨਾ ਚਾਹੀਦਾ ਆ। ਫਿਰ ਜ਼ਿਆਦਾ ਜਿਹੜਾ ਧਰਨੇ ਪ੍ਰਦਰਸ਼ਨ ਕਰਕੇ, ਰੈਲੀਆਂ ਕਰਕੇ ਤੇ ਇਕੱਠ ਕਰਕੇ ਉਹ ਕਾਰਵਾਈ ਕਰਨਾ ਜਿਹੜੀਆਂ ਉਹ ਸਾਨੂੰ ਨਾ ਖੁਸ਼ਗਵਾਰ ਆ। ਅਸੀਂ ਤਾਂ ਆਹੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਸੈਨਾ 'ਚ ਨੌਕਰੀ ਕੀਤੀ ਹੈ, ਸ਼ਾਂਤਮਈ ਤਰੀਕੇ ਨਾਲ ਕੀਤੀ ਹੈ, ਤੇ ਹੁਣ ਜਿਹੜਾ ਜੇ ਉਹਨਾਂ ਨੇ ਗਲਤੀ ਕੀਤੀ ਆ ਤੇ ਉਹਨਾਂ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਕਾਰਵਾਈ ਹੋਵੇ। ਜੀ। ਸੋ ਇਹੋ ਜੀ ਚਾਹੁੰਦੇ ਹੋ ਤੁਸੀਂ, ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਕੀ ਕਹੋਗੇ ਜੀ ਇਸ ਦੇ ਉੱਪਰ? ਇਹ ਜਿਹੜੀ ਘਟਨਾ ਵਾਪਰੀ ਹੈ, ਜਦੋਂ ਤੁਸੀਂ ਸਾਰਾ ਘਟਨਾਕ੍ਰਮ ਦੇਖਦੇ ਹੋ, ਤੁਸੀਂ ਵੀ ਸੋਸ਼ਲ ਮੀਡੀਆ ਤੇ ਟੀਵੀ ਤੇ ਲਗਾਤਾਰ ਵੇਖ ਰਹੇ ਹੋਵੋਗੇ ਜੋ ਕੁਝ ਵੀ ਹੋਇਆ, ਵਿਚਾਰ ਕੀ ਆਉਂਦਾ ਮਨ 'ਚ? ਇੰਨੀ ਜ਼ਿਆਦਾ ਸੇਵਾ ਕਰਨ ਵਾਲੇ ਦੇਸ਼ ਦੇ ਲਈ, ਜਿਨ੍ਹਾਂ ਨੇ ਬਾਰਡਰ ਤੇ ਜਾਨਾਂ ਕੁਰਬਾਨ ਕਰਦੇ ਨੇ, ਲਗਾਤਾਰ ਉਹਨਾਂ ਦੀ ਆਰਮੀ ਦੇ ਵਿੱਚ ਪੀੜ੍ਹੀਆਂ ਨੇ, ਤੇ ਜਦੋਂ ਉਹਨਾਂ ਨੂੰ ਇਹੋ ਜਿਹਾ ਵਤੀਰਾ ਝੱਲਣਾ ਪੈਂਦਾ, ਉੱਤੋਂ ਸਰਕਾਰ ਚੁੱਪ ਰਹਿੰਦੀ ਹੈ, ਮੁੱਖ ਮੰਤਰੀ ਸਾਹਿਬ ਚੁੱਪ ਰਹਿੰਦੇ ਨੇ, ਫਿਰ ਮਨ 'ਚ ਕੀ ਆਉਂਦਾ? ਜਿਹੜੇ ਅੱਗੇ ਬੱਚੇ ਦੇਖ ਰਹੇ ਨੇ, ਜਿਨ੍ਹਾਂ ਨੇ ਹਲੇ ਜਾਣਾ ਹੈ ਆਰਮੀ ਦੇ ਵਿੱਚ, ਉਹਨਾਂ ਦੇ ਮਨ 'ਚ ਕੀ ਆਊਗਾ ਇਹ ਘਟਨਾ ਨੂੰ ਦੇਖ ਕੇ? ਦੇਖੋ ਜੀ, ਇਹਦੇ ਬਾਰੇ ਆਪਾਂ ਇਹੀ ਕਹਾਂਗੇ ਕਿ ਜਿਹੜਾ ਵੀ ਉਹਨਾਂ ਪੁਲਿਸਾਂ ਨੇ ਜੋ ਵੀ ਕੀਤਾ ਉਹ ਕਾਨੂੰਨ ਦੇ ਮੁਤਾਬਕ ਨਹੀਂ ਕੀਤਾ, ਬਿਲਕੁਲ ਗਲਤ ਕੀਤਾ। ਤੇ ਜਿਹੜੇ ਵੀ ਅਧਿਕਾਰੀਆਂ ਨੇ ਜੋ ਵੀ ਉਹਨਾਂ ਤੇ ਕੁੱਟ ਮਾਰ ਦੀ ਕਾਰਵਾਈ ਕੀਤੀ ਹੈ, ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਔਰ ਜੋ ਵੀ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਤੇ ਜਿਹੜੇ ਬੱਚੇ ਹੁਣ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਹਲੇ ਆਰਮੀ 'ਚ ਜਾਣਾ ਹੈ, ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਭਾਈ ਐਂ ਵੀ ਹੋ ਜਾਂਦਾ ਕਰਨਲ ਲੈਵਲ ਦੇ ਬੰਦੇ ਨਾਲ, ਜੇ ਅਸੀਂ ਉਸ ਤੋਂ ਥੱਲੇ ਪੋਸਟ ਤੇ ਜਾਂ ਕਰਨਲ ਵੀ ਲੱਗਦੇ ਹਾਂ, ਭਾਵ ਫੇਰ ਵੀ ਸਾਡੀ ਪੰਜਾਬ 'ਚ ਆਹ ਇੱਜ਼ਤ ਕੀਤੀ ਜਾਊਗੀ ਜੀ। ਉਹਨਾਂ ਦੇ ਜਿਹੜਾ ਮਨੋਬਲ ਹੈ ਬਹੁਤ ਨੀਚਾ ਹੁੰਦਾ, ਉਹ ਫਿਰ ਆਰਮੀ 'ਚ ਜਾਣ ਤੋਂ ਕਤਰਾਉਣਗੇ ਕਿ ਉਹਨਾਂ ਤੇ ਆਪਾਂ ਸਿਵਲ 'ਚ ਠੀਕ ਹੈ। ਇਸ ਕਰਕੇ ਉਹਨਾਂ ਦੇ ਦਿਲ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਤੇ ਬਿਲਕੁਲ ਗਲਤ ਚੀਜ਼ ਹੈ। ਤੇ ਅਸੀਂ ਤੇ ਗਵਰਨਮੈਂਟ ਅੱਗੇ ਵੀ ਔਰ ਪ੍ਰਸ਼ਾਸਨ ਅੱਗੇ ਵੀ ਰਿਕੁਐਸਟ ਕਰਦੇ ਹਾਂ ਕਿ ਜੋ ਵੀ ਉਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਕੇ ਤੇ ਆਪਣੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ। ਜੀ, ਤੁਸੀਂ ਕੀ ਕਹਿਣਾ ਚਾਹੋਗੇ ਸਨਮਾਨ ਬਾਰੇ? ਖਾਸ ਤੌਰ ਤੇ ਵੀ ਸਨਮਾਨ ਕੀ ਆ, ਵੀ ਸਨਮਾਨ ਦੇਖੋ, ਉਹਨਾਂ ਨੂੰ ਡਿਸਮਿਸ ਫਰੋਮ ਸਰਵਿਸ ਮੇਨ ਸਾਡੀ ਮੰਗ ਹੈ, ਸਰਵਿਸ ਤੋਂ ਹੀ ਡਿਸਮਿਸ ਸਿੱਧਾ ਬਿਲਕੁਲ ਨੋ ਆਪਣਾ ਸਸਪੈਂਸ਼ਨ ਕੀਤੀ ਜਾ ਰਹੀ ਹੈ। ਉਹ ਤਾਂ ਬਹਾਨਾ ਇੱਕ ਗਵਰਨਮੈਂਟ ਦਾ, ਠੀਕ ਹੈ। ਉਹ ਅੱਜ ਕੀ ਆ, ਉਹ ਕੱਲ ਨੂੰ ਉਹਨਾਂ ਦੂਸਰੀ ਜਗ੍ਹਾ ਤੇ ਡਿਊਟੀ ਜੁਆਇਨ ਕਰ ਲੈਣਗੇ, ਹੈ ਨਾ। ਤੇ ਉਹਦਾ ਕੀ ਮਤਲਬ ਆ? ਉਹਨਾਂ ਕੱਲ ਨੂੰ ਫਿਰ ਸਾਡੇ ਸਿਰ ਤੇ ਭਾਰੂ ਹੋਣਾ ਵਾ।
ਇੱਕ ਹੋਰ ਗੱਲ ਕਹਿ ਰਹੇ ਸੀ ਕਿ ਜਿਹੜਾ ਖੰਨੇ ਦੇ ਵਿੱਚ ਬੱਚਾ ਚੱਕਿਆ ਗਿਆ ਸੀ, ਉਹ ਬੱਚੇ ਨੂੰ ਉਹਨਾਂ ਨੇ ਅਗਵਾਕਾਰਾਂ ਤੋਂ ਬਚਾ ਕੇ ਲਿਆਂਦਾ ਸੀ ਤੇ ਇਨਕਾਊਂਟਰ ਜਿਹੜਾ ਕੀਤਾ ਸੀ, ਉਸ ਤੋਂ ਬਾਅਦ ਉਹਨਾਂ ਨੂੰ ਤਰੱਕੀ ਮਿਲੀ, ਉਹਨਾਂ ਨੂੰ ਰਾਸ਼ੀ ਦੇ ਰੂਪ ਦੇ ਵਿੱਚ ਸਨਮਾਨ ਮਿਲਿਆ। ਇਸੇ ਗੱਲ ਦੀ ਆਕੜ ਦੇ ਵਿੱਚ, ਇਸੇ ਗੱਲ ਦੀ ਖੁਸ਼ੀ ਦੇ ਵਿੱਚ ਉਹ ਜਾ ਕੇ ਉੱਥੇ ਹੰਕਾਰ ਦਿਖਾ ਰਹੇ। ਹੰਕਾਰ ਆ ਠੀਕ ਹੈ, ਹੰਕਾਰ ਆ ਉਹਨਾਂ ਨੂੰ, ਹੰਕਾਰ ਬੋਲਿਆ ਲੱਗਦਾ ਇਹ ਜੋ ਹੰਕਾਰ ਬੋਲਦਾ ਉਹਨਾਂ ਨੂੰ। ਠੀਕ ਹੈ, ਮੇਰੇ ਵੀ ਰਿਲੇਸ਼ਨ 'ਚ ਆਰਮੀ ਸੌਰੀ ਪੁਲਿਸ ਦੇ ਵਿੱਚ ਹੈਗੇ ਆ, ਹੰਕਾਰ ਬੋਲਦਾ ਉਹਨਾਂ ਦੇ ਵਿੱਚ, ਇੰਸਪੈਕਟਰਾਂ ਦੇ ਵਿੱਚ। ਵੀ ਜਦੋਂ ਦੇਖੋ ਇੱਕ ਕਰਨਲ ਸਾਹਿਬ ਇੱਕ ਤੁਹਾਨੂੰ ਆਪਣੀ ਆਇਡੈਂਟੀ ਦੇ ਰਿਹਾ ਵੀ ਮੇਰੇ ਕੋਲ ਆਹ ਚੀਜ਼ ਆ, ਵੀ ਆਹ ਚੀਜ਼ ਆ, ਪਿਓ ਪੁੱਤਰ ਦਾਰੂ ਪੀ ਕੇ ਕਿੱਥੋਂ ਬੋਟ ਦੇ ਉੱਤੇ ਰੱਖ ਕੇ ਦਾਰੂ ਪੀਣਗੇ ਉਹ? ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਬੋਲਣ ਲੱਗਿਆਂ ਨੂੰ? ਪਹਿਲਾਂ 3 ਦਿਨ ਤੱਕ ਉਹਨਾਂ ਨੇ ਆਖਿਆ ਵੀ ਸਾਨੂੰ ਅਨਨੋਨ ਅਸੀਂ ਪਰਸਨ। ਉਹ ਤਾਂ ਉਹਨਾਂ ਦੀ ਮਿਸਿਸ ਜਿਹੜੇ ਨੇ ਕਰਨਲ ਸਾਹਿਬ ਦੀ, ਉਹ ਕਹਿ ਰਹੇ ਨੇ ਕਿ ਮੈਨੂੰ ਵੀਡੀਓ ਕਾਲ ਕਰ ਕਰਕੇ ਮਾਫੀਆਂ ਮੰਗ ਰਹੇ ਨੇ ਵੀ ਅੱਗੇ ਨਾ ਕਾਰਵਾਈ ਕਰੋ। ਨਾ ਕਿਉਂ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਆ। ਅੱਜ ਨੇ ਹੋਊਗੀ ਤੇ ਕੱਲ ਨੂੰ ਫਿਰ ਉਹ ਸਾਡੇ ਐਕਸਰਸਮੈਨ ਵੀ ਆ, ਦੇਖੋ ਸਾਡੇ ਸੀਨੀਅਰ ਸਾਹਿਬ ਬਿਠੇ ਆ, ਉਹ ਫਿਰ ਹੋਰ ਗਾਂ ਨੂੰ ਵਧੂਗੀ ਗੱਲ, ਫਿਰ ਉਹਨਾਂ ਦਾ ਹੱਥ ਪੈ ਗਿਆ। ਉਹ ਚੀਜ਼ ਗਲਤ ਆ। ਅਸੀਂ ਨਹੀਂ ਉਹ ਚੀਜ਼ ਨੂੰ ਐਗਰੀ ਨਹੀਂ ਕਰਦੇ। ਠੀਕ ਹੈ ਜੀ ਬਾਕੀ ਇਹਨਾਂ ਨੇ ਮੈਂ ਤੇ ਚਾਹਣਾ ਵਾ ਡਿਸਮਿਸ ਹੋਣ। ਠੀਕ ਹੈ, ਅਗਰ ਕੇਸ ਲੜਿਆ ਜਾਂਦਾ ਤੇ ਅਸੀਂ ਆਪਣੀ ਯੂਨੀਅਨ ਨੂੰ ਜੋ ਵੀ ਸਾਡੇ ਸਾਹਿਬ ਲੋਕ ਸੀਨੀਅਰ ਲੋਕ, ਠੀਕ ਹੈ, ਅਸੀਂ ਕਰਾਂਗੇ ਫਾਈਟ, ਸਾਥ ਦਿਓਗੇ। ਜੀ ਬਿਲਕੁਲ। ਹੋਰ ਤੁਸੀਂ ਕੀ ਐਡ ਆਨ ਕਰਨਾ? ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਹਰਦੇਵ ਸਿੰਘ, ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਡਿਸਟ੍ਰਿਕਟ ਜਲੰਧਰ ਪ੍ਰਧਾਨ ਜੀ। ਅਸੀਂ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਹੀ ਨਿਖੇਧੀ ਕਰਦੇ ਹਾਂ, ਕਿਉਂਕਿ ਜੋ ਇੱਕ ਹਾਜ਼ਰ ਕਰਨਲ ਸਾਹਿਬ ਤੇ ਉਹਦੇ ਬੇਟੇ ਦੇ ਨਾਲ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ, ਇਹ ਬਹੁਤ ਘਿਨੌਣੀ ਹਰਕਤ ਆ। ਕਿਉਂਕਿ ਉਹ ਇੱਕ ਦੱਸ ਰਹੇ ਆ ਕਿ ਉਹਨਾਂ ਦੇ ਜਿਹੜੀ ਫੁਟੇਜ ਦੇਖੀ ਆ, ਉਹਨਾਂ ਦੀ ਮੇਮ ਸਾਹਿਬ ਨੇ ਦੇਖੀ ਆ, ਕਿਉਂਕਿ ਉਹਦੇ ਉੱਤੇ ਬੋਰਡ ਦੇ ਉੱਤੇ ਬਹਿ ਕੇ ਕੋਈ ਮੈਗੀ ਵਗੈਰਾ ਖਾ ਰਹੇ ਸੀ। ਉਹ ਪੁਲਿਸ ਵਾਲੇ ਆਏ, ਪੁਲਿਸ ਵਾਲਿਆਂ ਨੇ ਕਾਰ ਪਾਰਕ ਤੋਂ ਲੈ ਕੇ ਇੱਥੋਂ ਤੱਕ ਹੰਗਾਮਾ ਕਰ ਦਿੱਤਾ। ਨਸ਼ੇ ਦੇ ਲੋੜ ਵਿੱਚ ਉਹਨਾਂ ਦੀ ਕਰਨਲ ਸਾਹਿਬ ਦੀ ਬਾਂਹ ਤੋੜ ਦਿੱਤੀ, ਬੇਟੇ ਦੇ ਵੀ ਸੱਟਾਂ ਲੱਗੀਆਂ ਜੋ ਕਿ ਹਸਪਤਾਲ ਦੇ ਵਿੱਚ ਕਰਨਲ ਸਾਹਿਬ ਹੈ। ਪਰ ਉਹਨਾਂ ਦੇ 48 ਘੰਟੇ ਦੇ ਵਿੱਚ ਕੋਈ FIR ਦਰਜ ਨਹੀਂ ਕੀਤੀ। FIR ਦਰਜ ਕੀਤੀ ਆ ਜੋ ਕਿ ਢਾਬੇ ਵਾਲੇ ਵੱਲੋਂ, ਉਹ ਵੀ ਅਣਪਛਾਤਿਆਂ ਦੇ ਉੱਤੇ ਕੀਤੀ ਆ। ਇੱਕ ਜਿੱਦਾਂ ਕਹਿੰਦੇ ਗੂੰਗਲੋਂ ਮਿੱਟੀ ਝਾੜਨ ਵਾਲਾ ਕੰਮ ਹੈ, 12 ਸਸਪੈਂਡ ਕਰਤੇ, ਕੋਈ ਉਹਨਾਂ ਦਾ ਨਾਮ ਨਹੀਂ ਹੈ ਕਿਹੜੇ ਸਸਪੈਂਡ ਕੀਤੇ ਆ। ਸਸਪੈਂਡ ਕਰਨ ਤੋਂ ਬਾਅਦ ਕੋਈ ਉਹਨਾਂ ਨੂੰ ਸਮਝ ਲਓ ਕਿ ਇੱਕ ਕਰਨਲ ਸਮਝ ਲਓ ਕਿ ਆਰਮੀ ਦਾ ਜਿਹੜਾ ਇੱਕ ਕਿ 800 ਬੰਦੇ ਦੇ ਉੱਤੇ ਕਮਾਂਡ ਕਰ ਰਿਹਾ, ਇੱਕ ਸਿਪਾਹੀ ਦਾ ਜੇ ਉਹ ਸਿਪਾਹੀ ਦੇ ਉੱਤੇ ਕਾਰਵਾਈ ਕੀਤੀ, ਉਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਰਿਹਾ। ਇੱਥੇ ਆਪਾਂ ਇਹ ਗੱਲ ਜ਼ਰੂਰ ਐਡ ਕਰ ਦਈਏ ਵੀ ਇਹ ਨਹੀਂ ਵੀ ਜੇ ਕਰਨਲ ਸਾਹਿਬ ਨੇ ਤਾਂ ਹੀ ਮੁੱਦਾ ਚੱਕਿਆ ਜਾ ਰਿਹਾ, ਜੇ ਕਿਸੇ ਆਮ ਵਿਅਕਤੀ ਨਾਲ ਵੀ ਹੁੰਦਾ ਆਤਮ ਸਨਮਾਨ ਉਹਦਾ ਵੀ ਹੁੰਦਾ। ਜੇ ਕਹਿੰਦੇ ਅੰਬਾਨੀ ਦੀ ਮਾਨਹਾਨੀ 1 ਕਰੋੜ ਦੀ ਹੈ ਤੇ ਫਿਰ ਆਮ ਵਿਅਕਤੀ ਦੀ 1 ਕਰੋੜ ਦੀ ਜਾਂ 10 ਕਰੋੜ ਦੀ ਕਿਉਂ ਨਹੀਂ ਹੋ ਸਕਦੀ? ਇਹੋ ਜਿਹਾ ਵਿਤਕਰਾ ਨਹੀਂ ਹੈ। ਜੇਕਰ ਕਰਨਲ ਦੇ ਨਾਲ ਇਹੋ ਜਿਹਾ ਹੋਇਆ ਉਹ ਵੀ ਗਲਤ ਹੈ, ਜੇ ਕਿਸੇ ਆਮ ਤੋਂ ਆਮ ਵਿਅਕਤੀ ਦੇ ਨਾਲ, ਇੱਕ ਮਜ਼ਦੂਰ ਦੇ ਨਾਲ ਵੀ ਅਜਿਹਾ ਹੁੰਦਾ ਉਹ ਵੀ ਉਨਾ ਹੀ ਖਤਰਨਾਕ ਹੈ। ਤੁਸੀਂ ਹੁਣ ਕਿਉਂਕਿ ਇਹਦੇ ਵਿੱਚ ਕੀ ਆ, ਚਲੋ ਇਹ ਕਰਨਲ ਸਾਹਿਬ ਸੀ, ਉਹਦੇ ਨਾਲ ਥੋੜਾ ਜਾ ਕੇ ਮਾਮਲਾ ਹਾਈਲਾਈਟ ਹੋ ਗਿਆ। ਜੇ ਸਿਪਾਹੀਆਂ ਦੇ ਨਾਲ ਅੱਜ ਤੱਕ ਸਾਡੇ ਪੁਲਿਸ ਵਾਲਿਆਂ ਨੇ ਬਹੁਤ ਜ਼ਿਆਦਾ ਧੱਕੇ ਕੀਤੇ ਆ ਜੀ। ਪੁਲਿਸ ਵਾਲਿਆਂ ਨੇ ਆਰਮੀ ਦੇ ਕਈ ਬੰਦਿਆਂ ਨੂੰ ਇਦਾਂ ਹੀ ਨਜਾਇਜ਼ ਕੁੱਟ ਕੇ ਕੀਤਾ ਆ, ਨਜਾਇਜ਼ ਉਹਨਾਂ ਨਾਲ ਧੱਕਾ ਕਰਦੇ ਰਹੇ ਆ। ਪਰ ਇਹ ਗਲਤ ਗੱਲ ਆ ਕਿ ਅਸੀਂ ਇਸ ਚੀਜ਼ ਦੀ ਪੁਲਿਸ ਜਿਹੜੇ ਕਰਮਚਾਰੀਆਂ ਜਿਹੜੀ ਕਾਰਵਾਈ ਕੀਤੀ ਆ, ਅਜੇ ਤੱਕ ਦੇਖੋ ਕਿ ਸਰਕਾਰ ਨੇ ਉਹਨਾਂ ਤੇ 13 ਤਰੀਕ ਦਾ ਅੱਜ 6-7 ਦਿਨ ਹੋ ਗਏ ਆ, ਕੋਈ ਕਾਰਵਾਈ ਜਿਹੜੀ ਕਿ ਸਾਨੂੰ ਉਹ ਸੈਟੀਸਫਾਈ ਨਹੀਂ ਕਿ ਜਿਹੜੀ ਕਿ ਹੋਵੇ, ਕਿ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੀ, ਨਹੀਂ ਹੋਈ ਜੀ। ਪ੍ਰਧਾਨ ਸਾਹਿਬ ਇਸ ਤੇ ਜਰਾ ਚਾਨਣਾ ਪਾਇਓ। SSP ਨਾਨਕ ਸਿੰਘ ਹੁਣੀ ਆਪ ਮੀਡੀਆ ਦੇ ਸਾਹਮਣੇ ਆ ਕੇ ਜਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਤੀ ਕਿ ਮੈਂ ਇੰਡੀਅਨ ਆਰਮੀ ਕੋਲੋਂ ਮਾਫੀ ਮੰਗਦਾ, ਅਸੀਂ ਬੰਦਿਆਂ ਨੂੰ ਸਸਪੈਂਡ ਕਰ ਰਹੇ ਹਾਂ। ਕੀ ਇੰਨਾ ਕਾਫੀ ਮੰਨਦੇ ਹੋ ਕਿ SSP ਨਾਨਕ ਸਿੰਘ ਦੇ ਰੋਲ ਨੂੰ ਤੁਸੀਂ ਦੇਖਦੇ ਹੋ ਕਿ ਉਹ ਨਿਰਪੱਖ ਹੈ? ਕਿਵੇਂ ਦੇਖਦੇ ਹੋ? ਕਿਉਂਕਿ ਜਿਹੋ ਜੀ ਕਾਰਵਾਈ ਦੀ ਆਸ ਕੀਤੀ ਜਾ ਰਹੀ ਸੀ ਹੈ, ਕੀ ਤੁਹਾਨੂੰ ਲੱਗਦਾ ਹੈ ਉਹੋ ਜੀ SSP ਨੇ ਭੂਮਿਕਾ ਨਿਭਾਈ ਹੈ ਨਾਨਕ ਸਿੰਘ ਦੀ? ਬਿਲਕੁਲ ਨਹੀਂ ਨਿਭਾਈ। ਉਹਨੂੰ ਕਹਿ ਦੋ ਕਿ ਜੇ ਮਾਫੀ ਮੰਗਦਾ ਉਹ 12 ਕਰਮਚਾਰੀਆਂ ਨੂੰ ਸਾਡੇ ਸਾਹਮਣੇ ਲਿਆ ਦਿਓ, ਸਾਡੇ 10-12 ਬੰਦੇ ਉਹਨੂੰ ਕੁੱਟ ਦੇਣਗੇ, ਬਾਅਦ ਚ ਅਸੀਂ ਮਾਫੀ ਮੰਗ ਲਾਂਗੇ। ਉਹਨਾਂ ਨੂੰ ਲਿਆਓ, ਅਸੀਂ ਉਹਨਾਂ ਦਾ ਕਟਾਪਾ ਉੱਦਾਂ ਚਾੜ ਦਾਂਗੇ, ਬਾਅਦ ਦੇ ਵਿੱਚ ਉਹ ਮਾਫੀ ਮੰਗ ਲੈਣ ਕਿ ਹਾਂ ਠੀਕ ਆ, ਅਸੀਂ ਕਹਿ ਦਾਂਗੇ ਵੀ ਅਸੀਂ ਸਾਡੇ ਤੋਂ ਵੀ ਇਦਾਂ ਹੋ ਗਿਆ। ਮਾਫੀ ਮੰਗਣ ਦਾ ਨਹੀਂ, ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਨੌਕਰੀ ਦੇ ਉੱਤੋਂ, ਕਿਉਂਕਿ ਅਗਲੇ ਕਈਆਂ ਨੂੰ ਉਹਦਾ ਜਿਹੜਾ ਕਿ ਪਤਾ ਲੱਗ ਜੇ ਕਿ ਹੋਰ ਕੋਈ ਜੋ ਵੀ ਆ ਕਾਰਵਾਈ ਜ਼ਰੂਰਤ ਨਾ ਕਰੇ ਕਿ ਇਸ ਤਰ੍ਹਾਂ ਦਾ ਕਰਨਾ। ਦੂਸਰਾ ਉਹਦਾ ਆਈ ਕਾਰਡ, ਇੱਕ ਕਰਨਲ ਸਾਹਿਬ ਆ, ਉਹਦਾ ਆਈ ਕਾਰਡ ਲੈਣ ਦਾ ਇੱਕ SSP ਦੇ ਬਰਾਬਰ ਕਰਨਲ ਸਾਹਿਬ ਆ, ਉਹਦੇ ਤੋਂ ਸੀਨੀਅਰ ਫੌਜ ਦਾ ਜਿਹੜਾ ਉਹ ਸੀਨੀਅਰ ਹੈ
ਉਹਦੇ ਤੋਂ ਜਿੰਨੀ ਫੋਰਸ ਐਸਐਸਪੀ ਦੇ ਅੰਡਰ ਆਉਂਦੀ ਹੈ ਉਨੀ ਫੋਰਸ ਇੱਕ ਉਹਦੇ ਤੋਂ ਜ਼ਿਆਦਾ ਜਦੋਂ ਸੀਨੀਅਰ ਤੁਸੀਂ ਹੁੰਦਾ ਦੱਸ ਹੈ। ਸਕਦੇ ਹੋ ਵੈਸੇ ਇਹ ਵੀ ਜਾਣਕਾਰੀ ਸਾਂਝੀ ਕਰਦੇ ਹੋ ਵੀ ਸਾਡੇ ਦਰਸ਼ਕਾਂ ਲਈ ਜਾਣਕਾਰੀ ਹੋਊਗੀ, ਉਹ ਹਮੇਸ਼ਾ ਚੇਤਾ ਰੱਖਣਗੇ ਕਿ ਜੇਕਰ ਕਰਨਲ ਨਾਮ ਦਾ ਪੋਸਟ ਕੋਈ ਉਹਨਾਂ ਦੀ ਰਿਸ਼ਤੇਦਾਰੀ 'ਚ ਵੀ ਦੱਸਦਾ ਵੀ ਮੈਂ ਕਰਨਲ ਆ ਤਾਂ ਪਤਾ ਲੱਗ ਜਾਂਦਾ ਵੀ ਕਿੰਨੀ ਫੋਰਸ ਉਸਦੇ ਅੰਡਰ ਹੁੰਦੀ ਹੈ। ਜਰਾ ਚਾਨਣਾ ਪਾ ਦਿਓ। ਸਾਡੇ 800 ਦੇ ਕਰੀਬ 850 ਦੇ ਕਰੀਬ ਜਿਹੜੀ ਕਿ ਕਰਨਲ ਦੇ ਅੰਡਰ ਹੁੰਦੀ ਆ। ਉਸ ਤੋਂ ਥੱਲੇ ਕੌਣ? ਉਹਦੇ ਤੋਂ ਥੱਲੇ ਸਾਡਾ ਹੁੰਦੇ ਆ ਜਿਹਨਾਂ 2AC ਹੁੰਦਾ ਹੈ, 2AC ਦੇ ਅੰਡਰ ਵੀ 19 ਹੁੰਦੀ ਆ। ਦੂਸਰਾ ਹੁੰਦਾ ਕੰਪਨੀ ਕਮਾਂਡਰ ਹੁੰਦਾ ਹੈ। ਕੰਪਨੀ ਕਮਾਂਡ ਦੇ ਉੱਤੇ ਵੀ 140 ਦੇ ਕਰੀਬ ਉਹਨਾਂ ਦੇ ਹੁੰਦੇ ਆ। ਇੱਕ ਸਮਝ ਲਓ ਕਿ ਇੱਕ ਸੂਬੇਦਾਰ ਜਿਹੜਾ ਹੈ ਨਾ, ਸਾਡਾ ਰੈਂਕ ਸੂਬੇਦਾਰ ਰੈਂਕ ਇਹਨਾਂ ਦੇ DSP ਦੇ ਬਰਾਬਰ ਹੈ। ਠੀਕ ਹੈ ਜੀ। ਕੈਪਟਨ ਜਿਹੜਾ ਆ ਇਹਨਾਂ ਦੇ ਆਪਣੇ SP ਦੇ ਬਰਾਬਰ ਹੋ ਜਾਂਦਾ ਹੈ। ਕਹਿਣ ਦਾ ਭਾਵ ਵੀ ਜਿਹੋ ਜਿਹਾ ਨਾਨਕ ਸਿੰਘ SSP ਹੈ ਉਹ ਹੈ, ਜਿਹੋ ਜਿਹਾ ਹੀ ਉਹ ਕਰਨਲ ਹੈ, ਸੇਮ ਹੀ ਇੱਕ ਉੱਪਰ ਹੈ। ਕਰਨਲ ਉਸ ਤੋਂ ਵੀ ਉੱਪਰ ਹੈ, ਕਰਨਲ ਉਸ ਤੋਂ ਵੀ ਉੱਪਰ ਰੈਂਕ ਦੇ ਵਿੱਚ ਆਉਂਦਾ ਹੈ। ਸਾਡਾ ਇੱਕ ਰੈਂਕ ਜਿਹੜਾ ਇਹਨਾਂ ਤੋਂ ਅਪ ਚੱਲਦਾ ਹੈ, ਜੋ ਹੈ ਨਾ ਪੁਲਿਸ ਦਾ, ਉਹਦੇ ਨਾਲ ਸਾਡਾ ਇੱਕ ਰੈਂਕ ਉੱਪਰ ਹੁੰਦਾ। ਜੀ ਜੀ। ਇੱਥੇ ਮੈਂ ਜ਼ਰੂਰ ਜਾਣਕਾਰੀ ਐਡ ਕਰ ਦਿਆਂ ਕਿ ਬਾਈ ਹੁਣ ਜਿਸ ਤਰੀਕੇ ਦੇ ਨਾਲ ਸਾਬਕਾ ਫੌਜੀਆਂ ਨੇ ਦੱਸਿਆ ਹੈ ਕਿ SSP ਨਾਨਕ ਸਿੰਘ ਹੋਣਾ ਦਾ ਜਿਹੜਾ ਰੈਂਕ ਹੈ, SSP ਨੇ ਉਹਨਾਂ ਤੋਂ ਵੀ ਇੱਕ ਰਤੀਆਂ ਉੱਪਰ ਦੀ ਉਸ ਕਰਨਲ ਸਾਹਿਬ ਦਾ ਰੈਂਕ ਸੀ ਜਿਨ੍ਹਾਂ ਨਾਲ ਕੁੱਟਮਾਰ ਹੋਈ ਹੈ। ਤੇ ਤੁਸੀਂ ਅੱਜ ਤੱਕ ਪੰਜਾਬ 'ਚ ਦੇਖਿਆ ਕਿ ਕਿਸੇ SSP ਨੂੰ ਫੜ ਕੇ ਕੁੱਟ ਦਿੱਤਾ ਗਿਆ ਹੋਵੇ? ਜੇਕਰ ਇਹੋ ਜਿਹਾ ਹੋ ਜਾਂਦਾ ਤਾਂ ਪਰਲੋ ਆ ਜੂਗੀ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਫਰੀ ਹੈ ਪੂਰੇ ਭਾਰਤ ਦੇ ਵਿੱਚ। ਪ੍ਰਤੀ 1000 ਵਿਅਕਤੀ ਜੇਕਰ ਫੋਰਸ ਦੀ ਗੱਲ ਕਰਦੇ ਹਾਂ, 80,000 ਤੋਂ ਵੱਧ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ। ਤੁਸੀਂ ਕੱਲ ਤੋਂ ਪਰਸੋਂ ਤੋਂ ਲਗਾਤਾਰ ਖਬਰਾਂ ਇਹ ਵੀ ਸੁਣ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ 18,000 ਪੁਲਿਸ ਕਰਮੀਆਂ ਨੂੰ ਪਹਿਲਾਂ ਸੰਗਰੂਰ ਲਿਜਾਇਆ ਗਿਆ, ਲੱਡੇ ਕੋਠੀ ਲਾਗੇ, ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਡਿਊਟੀਆਂ ਤੇ ਭੇਜ ਦਿੱਤਾ ਗਿਆ। ਪਤਾ ਨਹੀਂ ਅੱਜ ਰਾਤ ਨੂੰ ਜਾਂ ਕੱਲ ਤੱਕ ਕੀ ਕਾਰਵਾਈ ਹੋਣੀ ਹੈ। ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਹੁਣ ਜਿੱਦਾਂ ਜ਼ਿਕਰ ਕਰ ਰਹੇ ਨੇ ਕਿ SSP ਰੈਂਕ ਤੋਂ ਵੀ ਉੱਪਰ ਦਾ ਉਹ ਰੈਂਕ ਹੋਵੇ ਬੰਦੇ ਦਾ, ਉਸ ਨਾਲ ਕੁੱਟਮਾਰ ਹੋਵੇ, ਤਾਂ ਤੁਸੀਂ ਅੰਦਾਜ਼ਾ ਸੁਭਾਵਿਕ ਹੀ ਲਾ ਸਕਦੇ ਹੋ। ਪ੍ਰਧਾਨ ਸਾਹਿਬ ਇਹ ਜ਼ਰੂਰ ਦੱਸਿਓ, ਤੁਸੀਂ ਪੰਜਾਬ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਸਰਕਾਰ ਨੇ ਰੋਲ ਨਿਭਾਇਆ, ਕੋਈ ਟਿੱਪਣੀ ਨਹੀਂ, ਕੋਈ ਇਸ ਤੇ ਸੰਵੇਦਨਾ ਨਹੀਂ ਵਿਅਕਤ ਕੀਤੀ। ਇੱਕ ਆਰਮੀ ਦੇ ਵਿੱਚ ਬੰਦਾ ਹੋਵੇ, ਤੁਹਾਡੇ ਦੇਸ਼ ਦਾ, ਤੁਹਾਡੇ ਪੰਜਾਬ ਸੂਬੇ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਉਹਦੇ ਨਾਲ ਅਜਿਹਾ ਹੋ ਜਾਵੇ ਤਾਂ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੀ ਗੱਲ ਕਰਨੀ। ਬਿਲਕੁਲ ਆਉਣਾ ਚਾਹੀਦਾ ਹੈ। ਪੰਜਾਬ ਮੁੱਖ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ। ਮੁੱਖ ਮੰਤਰੀ ਵੱਲੋਂ ਕਹਿਣਾ ਚਾਹੀਦਾ ਸੀ ਕਿ ਇਹ ਬੰਦੇ ਜਿਹੜੇ ਆ ਅਸੀਂ ਫਰੋਮ ਡਿਸਮਿਸ ਕਰ ਦਿੱਤਾ ਸਰਵਿਸ ਦੇ ਉੱਤੋਂ। ਉਹ ਤਾਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ, ਉਹ ਪ੍ਰੋਟੈਕਟ ਕਰ ਰਹੇ ਆ। ਇਹਦੇ ਵਿੱਚ ਸਾਡੇ ਨਾ ਇੱਕ ਆਰਮੀ ਦੇ ਵਿੱਚ ਹੁੰਦਾ ਕਿ ਆਰਮੀ ਦੇ ਹਾਜ਼ਰ ਲੋਕ ਉਹ ਕੱਚੇ ਧਾਗੇ ਨਾਲ ਬੱਧੇ ਹੋਏ ਹੁੰਦੇ, ਉਹ ਕੋਈ ਕਾਰਵਾਈ ਨਹੀਂ ਕਰ ਸਕਦੇ। ਕਾਰਵਾਈ ਕਰ ਸਕਦੇ ਜਿੰਨਾ ਅਸੀਂ ਕਰ ਸਕਦੇ ਆ ਸਰਵਿਸਮੈਨ। ਅਸੀਂ ਉਹਨਾਂ ਦੇ ਜਾ ਕੇ ਉਹਨਾਂ ਦੇ ਸਭ ਕੁਝ ਆਪਦੇ ਮੰਗ ਪੱਤਰ DCਆਂ ਨੂੰ ਸਭ ਕੁਝ ਦੇ ਸਕਦੇ ਹਾਂ। ਜੋ ਹਾਜ਼ਰ ਆ, ਹਾਜ਼ਰ ਕੁਛ ਨਹੀਂ ਕਰ ਸਕਦਾ। ਹਾਜ਼ਰ ਸਾਡੀ ਕਿ ਕਾਨੂੰਨ ਦੇ ਉੱਤੇ ਭਰੋਸਾ ਰੱਖਦਾ ਹੈ ਕਿ ਕਾਨੂੰਨ ਠੀਕ ਕਰੂਗਾ। ਸਾਡੇ ਜਨਰਲ ਸਾਹਿਬ ਵਗੈਰਾ ਦੂਸਰੇ ਵੀ ਜਿਹੜੇ ਕਿ ਗੱਲਬਾਤ ਕਰ ਰਹੇ, ਪਰ ਉਹਨਾਂ ਦਾ ਵੀ ਕੋਈ ਸਮਝ ਲਓ ਕਿ ਇੱਕ ਨਾਨਕ ਸਾਹਿਬ ਬਾਬਰ ਵਾਲਾ ਕੰਮ ਕਰ ਰਿਹਾ ਹੈ। ਜਿਹੜਾ ਨਾਨਕ ਸਿੰਘ ਨਾਂ ਜ਼ਰੂਰ ਨਾਨਕ ਸਿੰਘ ਦਾ, ਉਹਦਾ ਬਾਬਰ ਵਾਲਾ ਕੰਮ ਹੋ ਰਿਹਾ, ਕਿਉਂਕਿ ਉਹਨੇ ਅਜੇ ਤੱਕ ਕੁਛ ਨਹੀਂ ਕੀਤਾ। ਤੇ ਇਹ ਜਿਹੜਾ ਕਿ ਅਸੀਂ ਇਹੋ ਕੰਮ ਕਰਦੇ, ਸਾਡੀ ਅਜੇ ਤੱਕ ਜਥੇਬੰਦੀਆਂ ਨੂੰ 22 ਤਰੀਕ ਨੂੰ ਪਟਿਆਲੇ ਦਾ ਘਰਾਓ ਦਾ ਵੀ ਚੱਲ ਰਿਹਾ ਆ। ਜੇ ਸੰਗਰੂਰ ਦਾ ਜੇ ਕਿਤੇ ਨਾ ਹੋਇਆ ਤੇ ਤਕਰੀਬਨ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਤੋਂ, ਇਹ ਸਾਰੀਆਂ ਉੱਥੇ ਸੰਗਰੂਰ ਜਾ ਕੇ ਘਰਾਓ ਕਰਨਗੀਆਂ। ਜੀ ਜੀ, ਹਾਂਜੀ। ਸੋ ਇਹ ਕੁਝ ਵੀ ਹੋ ਸਕਦਾ। ਸੋ ਇੱਧਰ ਜਾਣਕਾਰੀਆਂ ਲੈ ਲੈਣ, ਕੀ ਕੁਝ ਐਡ ਕਰਨਾ ਚਾਹੁੰਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਮਰੀ ਸੁਬਦਰ ਮੇਜਰ ਗੁਰਦਿਆਲ ਸਿੰਘ, ਐਜ ਏ ਸਿੱਖ ਰੈਜੀਮੈਂਟ। ਮੈਨੂੰ ਇੱਕ ਘਟਨਾ ਯਾਦ ਹੈ ਜੀ, 1987 ਦੀ ਜੀ, ਜਦੋਂ ਕਿ ਬਾਘਾ ਬਾਰਡਰ ਦੇ ਉੱਤੇ ਜਦੋਂ ਆਰਮੀ ਦੀ ਲੋੜ ਪਈ ਸੀ ਨਾ, ਠੀਕ ਹੈ ਜੀ, ਤੇ ਉੱਥੇ ਸਿੱਖ ਰੈਜੀਮੈਂਟਾਂ ਦੇ ਸਾਰੇ ਜਿਹੜੇ ਜਿੰਨੇ ਵੀ ਟਰੁੱਪ ਹੁੰਦੇ ਆਰਮੀ ਦੇ, ਉਹ 1 ਫੇਜ਼ 2 ਫੇਜ਼ 3 ਫੇਜ਼ ਚਲਾਏ ਗਏ ਸੀ। ਉਸ ਟਾਈਮ ਤੇ ਜਿਹੜੀ ਇਹੀ ਪੁਲਿਸ ਸੀ ਨਾ, ਸਾਰਿਆਂ ਨੂੰ ਪਿੱਛੇ ਕੀਤਾ ਗਿਆ ਸੀ ਵੀ ਹੁਣ ਤੁਹਾਡੇ ਜਿਹੜੇ ਸਿੰਘ ਬਹਾਦਰ ਆ ਨਾ, ਜਿਹੜੇ ਆਰਮੀ ਦੇ ਸਿੱਖ ਯੋਧੇ ਜਾਂ ਦੂਜੇ ਯੋਧੇ ਆ, ਉਹਨਾਂ ਦੀ ਹੁਣ ਲੋੜ ਆ ਆਰਮੀ ਵਾਲਿਆਂ ਦੀ। ਹਾਂਜੀ। ਤੇ ਉਸ ਟਾਈਮ ਤੇ ਅਸੀਂ ਅੱਖੀ ਦੇਖਿਆ ਸੀਗਾ ਵੀ ਸਾਨੂੰ ਅੱਗੇ ਕੀਤਾ ਗਿਆ ਸੀ, ਇਹਨਾਂ ਨੂੰ ਸਾਰਿਆਂ ਨੂੰ ਪਿੱਛੇ ਕੀਤਾ ਗਿਆ ਸੀ, ਪੰਜਾਬ ਪੁਲਿਸ ਨੂੰ, ਚਾਹੇ ਉਹ ਪੰਜਾਬ ਪੁਲਿਸ ਸੀ, ਚਾਹੇ ਉਹ BSF ਸੀ। ਹਾਂਜੀ। ਤੇ ਉਸ ਟਾਈਮ ਤੇ ਇਹਨਾਂ ਨੂੰ ਸਾਨੂੰ ਇਹ ਕਹਿੰਦੇ ਵੀ ਤੁਸੀਂ ਹੁਣ ਅੱਗੇ ਸ਼ਹੀਦ ਹੋਣ ਵਾਸਤੇ ਖੜੇ ਹੋ ਜਾਓ। ਤੇ ਅੱਜ ਸਾਡੀ ਆਹ ਇੱਜ਼ਤ ਕਰ ਰਹੇ ਆ। ਇਹ ਬਹੁਤ ਮਾੜੀ ਹਰਕਤ ਕੀਤੀ ਇਹਨਾਂ ਨੇ ਔਰ ਨਿੰਦਣਯੋਗ ਆ। ਅਸੀਂ ਇਹੀ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਬੇਨਤੀ ਇਹੀ ਕਰਾਂਗੇ ਵੀ ਇਹ ਜਿਹੜੀ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ ਵੀ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਡਿਊਟੀਆਂ ਕਰਨੀਆਂ ਚਾਹੀਦੀਆਂ। ਠੀਕ ਹੈ ਜੀ। ਚਾਹੇ ਉਹਦੇ ਵਿੱਚ ਕੋਈ ਵੀ ਇਨਸਾਨ ਹੋਵੇ।
ਹਾਂਜੀ, ਇਹ ਕਿਉਂਕਿ ਇਹ ਰਹਿੰਦੇ ਸਿਵਲ ਪਬਲਿਸ਼ਨ ਦੇ ਵਿੱਚ ਜ਼ਿਆਦਾ। ਜੀ ਜੀ ਠੀਕ ਹੈ, ਇਹਨਾਂ ਦੇ ਸਟੇਟ ਬਾਈ ਸਾਰੀਆਂ ਪੁਲਿਸਾਂ ਹੈਗੀਆਂ, ਹਰ ਸਟੇਟ ਦੀ ਪੁਲਿਸ ਆ। ਜੀ ਜੀ ਹੁਣ ਅਸੀਂ 30 32 ਸਾਲ ਸਾਰਿਆਂ ਨੇ ਸਰਵਿਸ ਕੀਤੀ ਆ। ਠੀਕ ਹੈ ਜੀ। ਅਸੀਂ ਹਰ ਸਟੇਟ ਦੀ ਸਰਵਿਸ ਦੇ ਵਿੱਚ ਪੁਲਿਸ ਵਾਲੇ ਵੀ ਦੇਖੇ ਆ, ਬਾਰਡਰ ਵੀ ਦੇਖੇ ਆ, ਸਾਰਿਆਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮੇਲ ਜੋਲ ਕੀਤਾ ਹੈਗਾ। ਤੇ ਇਹੋ ਜਿਹਾ ਘਿਨਾਉਣੀ ਹਰਕਤ ਅਸੀਂ ਕਿਸੇ ਵੀ ਸਟੇਟ ਵਿੱਚ ਕਿਸੇ ਪੁਲਿਸ ਨੇ ਨਹੀਂ ਇਹੋ ਜਿਹੀ ਕੀਤੀ ਹੋਣੀ ਜਿਹੜੀ ਕਿ ਇਹਨਾਂ ਨੇ ਅੱਜ ਸਾਡੇ ਇੱਕ ਕਰਨਲ ਸਾਹਿਬ ਦੇ ਨਾਲ ਕੀਤੀ ਆ। ਉਹ ਇੱਕ ਸਿਪਾਹੀ ਨਾਲ ਵੀ ਹੋ ਸਕਦੀ ਆ, ਪਰ ਇਹ ਸਤਿਕਾਰ ਜਿਹੜਾ ਨਹੀਂ ਹੈ, ਗਲਤ ਆ। ਜੀ ਜੀ ਅਸੀਂ ਇਹਨਾਂ ਨੂੰ ਇਹੀ ਚਾਹੀਦਾ ਵੀ ਜਿੰਨੇ ਵੀ ਡਿਫੈਂਸ ਦੇ ਵਿੱਚ ਸਰਵਿਸ ਕਰਦੇ ਆ, ਚਾਹੇ ਅਦਰ ਸਟੇਟ ਆ ਚਾਹੇ ਪੰਜਾਬ ਸਟੇਟ ਦੇ ਆ, ਉਹ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ। ਜੀ ਸ਼ੁਕਰੀਆ। ਤੁਸੀਂ ਕੋਈ ਜੋੜਨਾ ਚਾਹੁੰਦੇ? ਇੱਕ ਹੋਰ ਸੀ ਕਿ ਇੱਕ ਇਹਨਾਂ ਨੇ ਉਹ ਇੱਕ ਦਿਨ ਪਹਿਲਾਂ ਐਨਕਾਊਂਟਰ ਕੀਤਾ, ਕੋਈ ਬੱਚੇ ਨੂੰ ਅਗਵਾ ਕਰਦਾ, ਉਹਨਾਂ ਨੂੰ ਖੰਨੇ ਮਾਰਿਆ ਦੇ ਵਿੱਚ। ਖੰਨੇ ਦੇ ਵਿੱਚ। ਉਹਦੀ ਵੀ ਧਮਕੀ ਦੇ ਕੇ ਗਏ ਆ ਕਿ ਕੱਲ ਅਸੀਂ ਇੱਕ ਐਨਕਾਊਂਟਰ ਕੀਤਾ, ਐਤਕੀ ਤੇਰਾ ਵੀ ਕਰ ਦੇਣਾ ਹੈ। ਹਾਂ ਇਹ ਕਰਨਲ ਸਾਹਿਬ ਨੂੰ ਵੀ ਧਮਕੀ ਦਿੱਤੀ ਆ ਜੀ 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 ਕਿ ਐਨਕਾਊਂਟਰ ਤੁਹਾਡਾ ਵੀ ਹੋ ਜਾਣਾ ਆ। ਤੇ ਉਹਨਾਂ ਦੀ ਜਿਹੜੀ ਮੈਸੇਜ ਆ ਉਹ ਵੀ ਘਬਰਾਈ ਹੋਈ ਕਿ ਉਹਨੂੰ ਕੋਈ ਸਿਕਿਉਰਿਟੀ ਨਹੀਂ ਹੈ, ਜੀ ਉਹ ਸਿਕਿਉਰਿਟੀ ਨਹੀਂ ਹੈ ਕੋਈ ਵੀ, ਉਹ ਇਕੱਲੇ ਘਰ ਦੇ ਵਿੱਚ ਰਹਿ ਰਿਹਾ। ਉਹਦਾ ਵੀ ਉਹ ਕਹਿੰਦੀ ਕਿ ਮੈਨੂੰ ਬਹੁਤ ਖਤਰਾ ਹੈ ਕਿ ਪਤਾ ਨਹੀਂ ਕਿਸ ਟਾਈਮ ਦੇ ਉੱਤੇ ਮੇਰੇ ਉੱਤੇ ਇਹਨਾਂ ਨੇ ਐਨਕਾਊਂਟਰ ਕਰ ਦੇਣ। ਜੀ ਤੇ ਇਹ ਵੀ ਜਿਹੜਾ ਕਿ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਜ਼ਰੂਰ ਇਹਦਾ ਜਲਦੀ ਤੋਂ ਜਲਦੀ ਉਹਨੂੰ ਫੈਸਲਾ ਕੀਤਾ ਜਾਵੇ, ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ। ਜੀ ਜੀ ਤੇ ਥੈਂਕ ਯੂ। ਸ਼ੁਕਰੀਆ। ਜੋ ਤੁਸੀਂ ਕੁਝ ਜੋੜਨਾ ਚਾਹੁੰਦੇ ਹੋ? ਜੀ 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 ਇੱਕ ਮਿੰਟ ਜੀ ਜੀ ਇੱਕ ਚੀਜ਼ ਆ, ਦੇਖੋ ਅਗਰ ਕਰਨਲ ਸੇਵ ਨਹੀਂ ਆ ਸਾਡੀ ਆਰਮੀ ਦਾ ਹਾਂਜੀ ਔਨ ਸਰਵਿਸ, ਹਾਂਜੀ ਤੇ ਬਾਕੀ ਦਾ ਐਕਸ ਸਰਵਿਸਮੈਨ ਦਾ ਕੀ ਸਾਡਾ ਹੋ ਸਕਦਾ ਵਾ? ਕੁਛ ਨਹੀਂ, ਨਥਿੰਗ ਹੈ। ਜੀ ਜੀ ਠੀਕ ਹੈ, ਜੀ ਤਾਂ ਅਸੀਂ ਇਹ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜੀ ਜੀ ਠੀਕ ਹੈ, ਡਿਸਮਿਸ ਫਰੋਮ ਸਰਵਿਸ, ਠੀਕ ਇਹ ਹੈ। ਤੋਂ ਨਥਿੰਗ, ਥੈਂਕ ਯੂ ਕੁਛ ਨਹੀਂ ਸਾਨੂੰ ਚਾਹੀਦਾ। ਜੀ ਜੀ। ਸੋ ਇਹ ਤੁਸੀਂ ਗੱਲਬਾਤ ਸਾਰੀ ਸੁਣੀ ਹੈ। ਜਿਹੜੇ ਇਸ ਸਮੇਂ ਸੇਵਾ ਮੁਕਤ ਹੋ ਚੁੱਕੇ ਫੌਜੀ ਨੇ, ਵੱਖ-ਵੱਖ ਅਹੁਦਿਆਂ ਤੇ ਸਾਰੇ ਰਹਿ ਚੁੱਕੇ ਨੇ, ਉਹਨਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਗੱਲਾਂ ਦੱਸੀਆਂ ਨੇ ਤੇ ਉਹਨਾਂ ਨੇ ਇਸ ਤੇ ਫਿਕਰ ਵੀ ਜਤਾਇਆ। ਗੱਲਬਾਤ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਰੈਂਕ ਦੀ ਗੱਲ ਵੀ ਕਲੀਅਰ ਹੋ ਚੁੱਕੀ ਹੈ, ਉਹ ਵੀ ਜਿਹੜੀ ਸਵੇਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਇਹ ਕਲੀਅਰ ਕਰਨ ਦੀ। ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।